ਅਸਲਾਮੁ ਅਲੈਕਮ ਜੀ ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ। ਅਤੇ ਅੱਜ ਅਸੀਂ ਦੁਬਾਰਾ ਗੱਲ ਕਰਾਂਗੇ ਜਿਹੜਾ ਵਲੈਂਸ਼ੀਆ ਟਾਊਨ ਲਾਹੌਰ ਮਸਲਾ ਹੋਇਆ ਉਹਦੇ 'ਤੇ ਗੱਲ ਕਰਨਾ ਨਸੀਮ ਭਾਈ ਨਾਲ। ਜੀ ਨਸੀਮ ਭਾਈ ਅਸਲਾਮੁ ਅਲੈਕਮ। ਵਾਲੇਕੁਮ ਸਲਾਮ ਰਹਿਮਤੁਲਾਹਿ ਵਬਰਕਾਤੁਹੂ। ਸਰ ਜੀ ਕੀ ਲੱਗਦਾ ਬੜੇ ਬੰਦੇ ਤਾਂ ਹੁਣ ਤਕਰੀਬਨ ਸਾਡਾ ਮੀਡੀਆ ਜਿਹੜਾ ਈਵਨ ਕਿ ਅੱਗੇ ਵਿਕਦਾ ਸੀ ਮੇਨ ਸਟਰੀਮ ਮੀਡੀਆ, ਹੁਣ ਸੋਸ਼ਲ ਮੀਡੀਆ ਵੀ ਵਿਕਣਾ ਸ਼ੁਰੂ ਹੋ ਗਿਆ। ਜੀ ਫਖਰ ਭਾਈ, ਮੈਨੂੰ ਬੜਾ ਦੁੱਖ ਹੋਇਆ ਇਹਨਾਂ ਸਾਰੀਆਂ ਦੀ ਗੱਲਾਂ ਸੁਣ ਕੇ ਕਿ ਇੱਕਦਮ ਹੀ ਇਹਨਾਂ ਨੇ ਸਾਰਾ ਉਹ ਜਿਹੜੀ ਵਿਚਾਰੀ ਸਾਡੀ ਭੈਣ ਫੌਤ ਹੋ ਗਈ, ਇਸ ਦੁਨੀਆ ਚਲੀ ਗਈ ਹੈ, ਉਹਦੇ ਸਾਰਾ ਕੇਸ ਪਾਤਾ ਨੇ ਕਿ ਜੀ ਉਹ ਹੀ ਸਾਰੀ ਜ਼ਾਲਮ ਸੀ, ਉਹਨੇ ਸਭ ਕੁਝ ਕੀਤਾ ਹੈ। ਇਤਨਾ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਮੀਡੀਆ ਵਾਲੇ ਨੇ। ਵਲਾ ਆਲਮ ਇਹਨਾਂ ਦੀ ਕੀ ਪ੍ਰੈਸ਼ਰ ਸੀ, ਕੀ ਡੀਲ ਹੋਈ ਹੈ ਜਾਂ ਕਿਸ ਤਰ੍ਹਾਂ ਹੋਇਆ ਹੈ ਕਿ ਸਾਰਿਆਂ ਨੇ ਇੱਕਦਮ ਪਲਟੀ ਖਾਈ ਹੈ। ਲੇਕਿਨ ਉਹਦਾ ਹਸਬੈਂਡ ਅਜੇ ਵੀ ਤੀਸਰੀ ਦਫਾ ਵੀ ਪੁਲਿਸ ਨੇ ਬੁਲਾ ਕੇ ਕੋਲ ਨੂੰ ਬਿਠਾ ਹੀ ਲਿਆ, ਜਿਹਦਾ ਮੈਨੂੰ ਮਤਲਬ ਯਕੀਨ ਹੈ ਜਿਹਦੇ 'ਚ ਅਮਰੀਕਨ ਐਮਬੈਸੀ ਇਨਵੋਲਵ ਹੋਈ ਹੈ ਅਤੇ FBI ਵੀ ਇਨਵੈਸਟੀਗੇਸ਼ਨ 'ਚ ਇਨਵੋਲਵ ਹੋ ਗਈ ਹੋਣੀ ਹੈ, ਤਾਂ ਇਹ ਉਹਨੂੰ ਫਿਰ ਉਹਨੂੰ ਬੁਲਾ ਕੇ ਅਜੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਔਰ ਰਿਪੋਰਟਾਂ ਜਿਹੜੀਆਂ ਇਹਨਾਂ ਨੇ ਪਹਿਲਾਂ ਬਣਾ ਕੇ ਪੇਸ਼ ਕਰਦੇ 2 ਨੰਬਰ, ਹੁਣ ਇਹ ਰੁਕ ਗਏ ਨੇ ਔਰ ਸਲੋ ਡਾਊਨ ਹੋ ਗਿਆ, ਵਰਨਾ ਇਤਨੀ ਦੇਰ ਨਹੀਂ ਲੱਗਦੀ। ਅੱਜ ਮੇਰੇ ਖਿਆਲ 'ਚ 10 ਦਿਨ ਉੱਤੇ ਹੋ ਗਿਆ ਇਸ ਕੰਮ ਨੂੰ, ਅਤੇ ਇਤਨੀ ਦੇਰ ਨਹੀਂ ਲੱਗਦੀ ਉਹ ਸਾਰਾ ਕੁਝ। ਲੇਕਿਨ ਉਹ ਕਵਰ ਅਪ ਸੀ ਕਿਤਨਾ ਕਰ ਸਕਦੇ ਹੋ, ਠੀਕ ਹੈ ਨਾ। ਸਪੈਸ਼ਲੀ ਜਿਸ ਕਿ ਅਮਰੀਕਨ ਇਨਵੋਲਵ ਹੋ ਜਾਂਦੇ ਤਾਂ ਫਿਰ ਪੂਰੀ ਡਿਟੇਲ ਲੈਣਗੇ, ਉਹ ਇੱਥੋਂ ਸ਼ੁਰੂ ਕਰਾਂਗੇ ਡਿਟੇਲ ਨਾ, ਜਿੱਥੇ ਰਹਿੰਦੇ ਸਨ ਜਾਂ ਜਿਸ ਵਕਤ ਆਏ ਨੇ ਪਹਿਲੋਂ, ਜਿਸ ਦੌਰ 'ਚ ਅਮਰੀਕਾ ਆਏ ਨੇ 15-20 ਸਾਲ ਪਹਿਲੋਂ, ਉਹ ਸਾਰਾ ਰਿਕਾਰਡ ਨਿਕਲੇਗਾ। ਫਿਰ ਜਿੱਥੇ ਰਹਿੰਦੇ ਰਹੇ ਨੇ, ਕੀ ਜਾਬ ਕਿਸ ਨੇ ਕੀਤੀ ਹੈ, ਇਹ ਉਹ। ਫਿਰ ਜਿਹੜਾ ਪਾਕਿਸਤਾਨ ਚਲੋ ਉਹਨਾਂ ਕੋਲ ਥੋੜ੍ਹਾ ਬਹੁਤ ਹੈ, ਕੀ ਕਹਿੰਦੇ ਵਟਸਐਪ 'ਤੇ ਕਹਿੰਦੇ ਜੀ ਰਿਕਾਰਡ ਆ ਗਈ, ਉਹ ਹੋ ਗਏ। ਇਹਨਾਂ ਕੋਲ ਤਾਂ ਸਾਰਾ ਰਿਕਾਰਡ ਹੁੰਦਾ, ਇਹਨਾਂ ਨੇ ਤਾਂ ਪੂਰਾ ਖੋਲ੍ਹ ਰੱਖ ਦੇਣਾ ਕਿਹਨੇ ਕੀ ਗੱਲ ਕੀਤੀ, ਪਾਕਿਸਤਾਨ ਜਾਣ ਤੋਂ ਪਹਿਲਾਂ ਕੌਣ ਕੀ ਪਲੈਨਿੰਗ ਕਰਦਾ ਰਿਹਾ, ਕਿਸ ਵਜ੍ਹਾ 'ਤੇ ਗਏ ਨੇ, ਕੀ ਹੋਇਆ, ਉਹ ਸਾਰਾ ਫਿਰ ਜਿਹੜਾ ਨਾ ਸਾਹਮਣੇ ਆਏਗਾ। ਅਤੇ ਫਿਰ ਤਾਂ ਉਹ ਹੁਣ ਸਲੋ ਡਾਊਨ ਹੋਏ ਪਏ ਨੇ। ਵਰਨਾ ਇਹ ਤਾਂ ਤੁਸੀਂ ਹਫ਼ਤਾ 10 ਦਿਨ ਪਹਿਲਾਂ ਮੈਨੂੰ ਕਹਿ ਰਹੇ ਸਨ ਕਿ ਜੀ ਹੁਣ ਪੁਲਿਸ ਵਾਲੇ ਵੀ ਆਪਣੀ ਪ੍ਰੈਸ ਕਾਨਫਰੰਸ ਕਰਕੇ ਸਾਰੀ ਗੱਲ ਦੱਸਣਗੇ ਆਵਾਮ ਨੂੰ ਵੀ ਕੇਸ ਖਤਮ ਕਰ ਦੇਣਾ। ਲੇਕਿਨ ਉਹ ਚੁੱਪ ਕਰ ਗਏ ਨਾ, ਉਹਦੀ ਵਜ੍ਹਾ ਇਨਵੋਲਵ ਹੋ ਗਏ ਨੇ ਨਾ, ਇਹਨਾਂ ਨੂੰ ਪੂਰਾ ਪ੍ਰੋਪਰ ਡਿਟੇਲ ਹੱਕ ਸੱਚ ਦੱਸਣਾ ਪੈਣਾ ਨਾ। ਉਹ ਇੱਥੇ ਤਾਂ ਪੈਸਾ ਚੱਲਦਾ ਨਹੀਂ ਹੈ, ਇਹਨਾਂ ਨੇ ਤਾਂ ਜੋ ਹੈ ਉਸ ਤਰ੍ਹਾਂ ਹੀ ਕਰਕੇ ਵਿਖਾਣਾ ਹੈ। ਔਰ ਇਹਦੇ 'ਤੇ ਫੁੱਲ ਇਨਵੈਸਟੀਗੇਸ਼ਨ ਹੋਏਗੀ, ਪੂਰਾ ਹਰ ਚੀਜ਼ ਕਲੀਅਰ ਹੋਣ ਤੋਂ ਬਾਅਦ ਫਿਰ ਕੋਈ ਨਾ ਕੋਈ ਕਿਸੇ ਪਾਸੇ ਗੱਲ ਜਾਏਗੀ। ਬੇਸ਼ੱਕ ਹੈ ਐਂਡ ਆਫ ਦ ਡੇ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਮੁਤਾਬਿਕ ਕਹਿ ਦੇਣ ਕਿ ਜੀ ਜਿਸ ਵਲਾ ਆਲਮ ਵੀ ਜ਼ਹਿਰ ਖਾਇਆ ਤਾਂ ਗਿਆ, ਲਾਇਆ ਕੌਣ ਹੈ, ਕਿਹਨੇ ਮਿਕਸ ਕੀਤਾ ਹੈ, ਉਹ ਪੂਰੀ ਗੱਲ ਆਸਾਨ ਤਾਂ ਨਹੀਂ ਹੈ ਨਾ। ਚਲੋ ਖਾ ਤਾਂ ਘਰ ਹੁਣ ਚੀਜ਼ ਪਈ ਹੈ, ਉਹ ਤਾਂ ਜਿਹੜੇ ਘਰ ਦੇ ਬੰਦੇ ਨੂੰ ਖਾਣੀ ਤਾਂ ਹੈ ਨਾ। ਫਿਰ ਮੇਰਾ ਤੁਹਾਨੂੰ ਸਾਰਿਆਂ ਨੂੰ ਇੱਕ ਹੀ ਸਵਾਲ ਬਾਰ ਬਾਰ ਬਣਦਾ ਕਿ ਯਾਰ ਘਰ ਦੀ ਗਰੋਸਰੀ ਤੁਸੀਂ ਲੈਣ ਜਾਂਦੇ ਹੋ, ਚੰਦ ਚੀਜ਼ਾਂ 2 ਘੰਟੇ ਸਟੋਰ 'ਚ ਕਿਉਂ ਲੱਗੇ ਨੇ? ਸਰ ਤੁਹਾਡੀ ਸੂਈ ਉੱਥੇ ਹੀ ਫਸੀ, ਮੈਂ ਉੱਥੇ ਹੀ ਫਸਿਆ ਰਹਾਂਗਾ ਕਿਉਂਕਿ ਚਲੋ ਸਟੋਰ ਜਾਵਾਂ ਨਾ ਤਾਂ ਜ਼ਿਆਦਾ 15-20 ਮਿੰਟ ਲੱਗਦਾ, ਅੱਧਾ ਘੰਟਾ। ਸਰ ਹੁਣ ਤੁਹਾਡੇ ਯਾਰ ਸਾਰੇ ਸਮਾਰਟ ਨਹੀਂ ਨਾ ਹੁੰਦੇ, ਕਿਤਨਾ ਸਟੋਰ ਸੀ ਯਾਰ। ਗੱਲ ਇਹ ਕਿ ਹੁਣ ਮਸਲਾ ਜਿਹੜਾ ਆ ਰਿਹਾ ਨਾ, ਜੀ ਦੇਖੋ ਕਿ ਇੱਕ ਬੱਚਾ 8-9 ਸਾਲ ਦਾ ਬੱਚਾ ਵੀ ਹੈ, 9 ਸਾਲ ਦਾ ਬੇਟਾ, 12 ਦੀ ਬੇਟੀ, 16 ਦਾ ਬੇਟਾ ਹੈ ਵੱਡਾ, 8-9 ਸਾਲ ਦਾ ਵੀ ਬੱਚਾ ਹੈ। ਜੀ ਮਾਂ ਐਡਾ ਸੌਖਿਆ ਨਹੀਂ ਚੁੱਕ ਸਕਦੀ, ਨਹੀਂ ਚੁੱਕ ਸਕਦੀ, ਕਿਉਂਕਿ ਹੈਲਥੀ ਬੱਚੇ ਸੀ, ਬਿਲਕੁਲ ਉਹ ਕੋਈ ਆਮ ਬੱਚੇ ਨਹੀਂ ਸੀ। ਅਮਰੀਕਾ ਤੋਂ ਗਏ ਖਾਂਦੇ ਪੀਂਦੇ। ਹੁਣ ਉਹ 16 ਸਾਲ ਦਾ ਬੱਚਾ, ਉਹਨੂੰ ਚਾਦਰ 'ਚ ਲਪੇਟ ਕੇ ਤੇ ਲਾਂਡਰੀ ਰੂਮ ਤੱਕ ਕੌਣ ਲੈ ਕੇ ਗਿਆ? ਬਾਥਰੂਮ ਤੋਂ ਰੁਕ ਕੇ ਨਹੀਂ, ਉੱਥੋਂ ਹਾਲ ਦੇ ਵਿੱਚੋਂ ਜਿੱਥੇ ਖਾਧੀ ਆਈਸਕ੍ਰੀਮ, ਉੱਥੋਂ ਕਮਰੇ ਵਿੱਚ ਜਾਣਾ, ਕਮਰੇ ਵਿੱਚੋਂ ਬਾਥਰੂਮ ਜਾਣਾ, ਤੇ ਬਾਥਰੂਮ 'ਚੋਂ ਦਰਵਾਜ਼ਾ ਉਹਦਾ ਲਾਂਡਰੀ ਦਾ, ਬਿਲਕੁਲ ਜਿਹੜਾ ਉਹ ਗੈਲਰੀ ਨਾਲ ਲਾਈ ਸੀ ਨਾ, ਉਹ ਲਾਂਡਰੀ ਰੂਮ ਹੈ ਪਿੱਛੇ ਜਿਹੜਾ ਰੂਮ ਹੈ ਜੀ, ਉਹ ਲਾਂਡਰੀ ਰੂਮ ਤੱਕ ਉਹ 16 ਸਾਲ ਦੇ ਬੱਚੇ ਨੂੰ ਮਾਂ ਲੈ ਕੇ ਜਾ ਸਕਦੀ? ਪੋਸੀਬਲ ਹੀ ਨਹੀਂ ਹੈ, ਬਹੁਤ ਮੁਸ਼ਕਿਲ ਹੈ। ਚਾਦਰ ਦੇ ਵਿੱਚ ਲਪੇਟ ਕੇ ਮੁਸ਼ਕਿਲ ਹੈ। ਤੁਸੀਂ ਇੱਕ ਬੱਚਾ ਉਹਨੂੰ ਬਾਜ਼ੂ 'ਚੋਂ ਤਾਂ ਛਿੱਕ ਕੇ ਲੈ ਕੇ ਜਾ ਸਕਦੇ ਹੋ, ਲੇਕਿਨ ਤੁਸੀਂ ਉਹਨੂੰ ਚਾਦਰ 'ਚ ਲਪੇਟ ਕੇ ਉੱਥੇ ਨਹੀਂ ਖੜ ਸਕਦੇ। ਅਤੇ ਫਿਰ ਇੱਕ ਉਹ ਛੋਟੀ ਜਿਹੀ ਗੱਲ ਨਾ, ਜੇ ਉਹਨੇ ਹੀ ਕਰਨਾ ਸੀ ਅਤੇ ਜਿੱਥੇ ਖਾਂਦੇ ਗਏ ਨੇ ਮਰਦੇ ਨੇ, ਖੁਦ ਵੀ ਖਾ ਕੇ ਉੱਥੇ ਡਿੱਗ ਪੈਂਦੀ ਅਤੇ ਗੱਲ ਮੁੱਕ ਜਾਣੀ। ਜੇ ਛੁਪਾਉਣ ਦੀ ਕਿਹੜੀ ਲੋੜ? ਤੁਸੀਂ ਅੱਲਾ ਮਾਫ ਕਰੇ, ਤੁਸੀਂ ਹੁਣ ਦੁਨੀਆ 'ਤੇ ਚੱਲੇ ਹੋ, ਮੇਰੇ ਵਾਸਤੇ ਤੁਹਾਨੂੰ ਕਿਹੜਾ ਮਸਲਾ? ਤੁਸੀਂ ਥਾਣਾ ਜਾਣਾ ਨਾ, ਕਿਤੇ ਕਚਹਿਰੀ ਜਾਣਾ, ਤੁਸੀਂ ਡਾਇਰੈਕਟ ਆਪਣਾ ਹਿਸਾਬ ਕਿਤਾਬ ਉੱਤੇ ਲੈ ਕੇ ਨਾ ਕਲੀਅਰ ਕਰਕੇ। ਫਿਰ ਮੇਰੇ ਉਹਨਾਂ ਸਾਫੀਆਂ ਕੋਲ ਸਵਾਲ ਹੈ ਕਿ ਅਮਰੀਕਾ 'ਚ ਕਹਿੰਦੇ ਨੇ ਜੀ ਇੱਥੇ ਡਾਕਟਰ ਬਣਾਉਣੇ ਨੇ ਕਿ ਤਾਲੀਮ ਸਸਤੀ ਹੈ ਪਾਕਿਸਤਾਨ, ਉਹ ਇੱਥੇ ਤਾਂ ਪੈਸੇ ਹੈ ਨਹੀਂ, ਕੋਈ ਨਹੀਂ। ਬਿਲਕੁਲ। ਔਰ ਅਜੇ ਤਾਂ ਬੱਚੇ ਨੂੰ ਡਾਕਟਰ ਬਣਾਉਣ 'ਤੇ ਬੜਾ ਟਾਈਮ ਲੱਗਦਾ, ਹਾਈ ਸਕੂਲ ਕਲੀਅਰ, ਅਜੇ ਉਹਨੇ ਹਾਈ ਸਕੂਲ ਵੀ ਕਲੀਅਰ ਨਹੀਂ ਕੀਤਾ ਜੀ, ਉਹਨੂੰ ਤੁਸੀਂ ਡਾਕਟਰ ਕਿਸ ਤਰ੍ਹਾਂ ਬਣਾ ਰਹੇ ਹੋ? ਜਿਹੜੇ 2 ਛੋਟੇ ਨੇ, ਹੁਣ ਨਵੀਂ ਕਹਾਣੀ ਬਣਾਤੀ ਨੇ। ਫਿਰ ਉਹ ਇਸਲਾਮੀ ਤਾਲੀਮ ਵਾਸਤੇ ਲੈ ਕੇ ਆਇਆ ਸੀ, ਹਾਲਾਂਕਿ ਇੱਥੇ ਬਹੁਤ ਅੱਛੀ ਇਸਲਾਮੀ ਤਾਲੀਮ ਹੈ ਔਰ ਪ੍ਰੋਪਰ ਹੈ, ਇੱਥੇ ਵੀ ਤੁਸੀਂ ਦੇ ਸਕਦੇ ਹੋ। ਹੁਣ ਨਵੀਂ ਕਹਾਣੀ ਮੀਡੀਆ ਵੀ ਜਿਸ ਤਰ੍ਹਾਂ ਉਹ ਚੇਂਜ ਕਰ ਰਿਹਾ ਨਾ, ਮੀਡੀਆ ਵੀ ਕਹਾਣੀ ਚੇਂਜ ਕਰ ਜਾ ਰਹੀ, ਜਿਹਦਾ ਮੈਨੂੰ ਦੁੱਖ ਹੈ ਕਿ ਯਾਰ
ਉਹ ਇੱਕ ਇਨਸਾਨ ਸੀ, ਉਹ ਦੁਨੀਆ ਤੋਂ ਚਲੀ ਗਈ ਹੈ, ਤੁਹਾਡੇ ਕੋਲ ਜੇ ਸਬੂਤ ਹੋਵੇ ਵੀ ਦੇਖੋ ਬਸ ਜੀ ਉਹਨੂੰ ਪਤਾ ਨਹੀਂ ਇਸ ਹਾਲਤ ਤੱਕ ਜੇ ਉਹਨੇ ਕੀਤਾ ਫੋਰ ਐਗਜ਼ਾਮਪਲ ਲੈਸੇ 1% ਮੰਨ ਲੈਂਦੇ ਨੇ ਦੀ, ਤੇ ਉਹਨੂੰ ਇਸ ਹਾਲਤ ਲਿਆਉਣ ਵਾਲਾ ਕੌਣ ਸੀ? ਇਤਨੀ ਸਟ੍ਰੈਸ ਪਰੇਸ਼ਾਨੀ ਕਿਹਨੇ ਦਿੱਤੀ ਹੈ? ਸਰ ਮੈਨੂੰ ਸਵਾਲ ਕਰ ਲੈਣ ਦਿਓ ਇੱਕ ਮੀਡੀਆ ਨਾਲ, ਜੀ ਬਿਸਮਿਲ੍ਲਾ ਦੋ। ਜਿਹੜੇ ਉੱਥੇ ਬਹਿ ਕੇ ਬੀਬੀ ਨੂੰ ਗਲਤ ਕਹਿ ਰਹੇ ਨਾ, ਮੇਰਾ ਉਹਨਾਂ ਕੋਲੋਂ ਇੱਕ ਸਵਾਲ ਹੈ ਕਿ ਤਾਲੀਮ ਅਮਰੀਕਾ 'ਚ ਫ੍ਰੀ ਹੈ, ਬਿਲਕੁਲ ਹਾਈ ਸਕੂਲ ਟੋਟਲ ਫ੍ਰੀ ਹੈ। ਉਸ ਤੋਂ ਬਾਅਦ ਜਿਹੜਾ ਬੱਚਾ ਪੜ੍ਹਨ ਵਾਲਾ ਉਹਨੂੰ ਗੌਰਮੈਂਟ ਲੋਨ ਦਿੰਦੀ ਹੈ ਬਗੈਰ ਕਿਸੇ ਹਿੱਲੇ ਹੋਜਤ ਤੋਂ, ਕੋਈ ਮਸਲਾ ਹੀ ਨਹੀਂ, ਹਰ ਬੱਚੇ ਨੂੰ ਲੋਨ ਲੱਭ ਜਾਂਦਾ। ਉਹ ਡਾਕਟਰ ਬਣੇ, ਉਹ ਜੋ ਸਾਇੰਟਿਸਟ ਬਣੇ, ਜੋ ਉਹਦਾ ਦਿਲ ਕਰੇ ਉਹ ਬਣ ਜਾਏ, ਕੋਈ ਪ੍ਰੋਬਲਮ ਨਹੀਂ ਇੱਕ ਚਵਾਨੀ ਦੀ ਵੀ। ਈਵਨ ਕਿ ਗੌਰਮੈਂਟ ਉਸ ਬੱਚੇ ਨੂੰ ਵੀਕਲੀ ਖਰਚਾ ਵੀ ਦਿੰਦੀ ਹੈ, ਬਿਲਕੁਲ ਠੀਕ ਹੈ। ਕੋਈ ਇੱਥੇ ਕਾਪੀਆਂ ਪੈਨਸਲਾਂ ਕਿਤਾਬਾਂ ਦਾ ਮਾਂ ਪਿਓ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿੰਨੇ ਦੇਣੀਆਂ ਅਤੇ ਕਿੰਨੇ ਲੈਣੀਆਂ ਨੇ, ਟੋਟਲ ਗੌਰਮੈਂਟ ਖਰਚਾ ਕਰਦੀ ਹੈ। ਪੜ੍ਹਾਈ ਇੱਥੇ ਸਸਤੀ ਕਿ ਉੱਥੇ ਸਸਤੀ? ਇੱਥੇ ਸਸਤੀ ਹੈ। ਉੱਥੇ ਜਿਹੜਾ ਬੱਚਾ ਡਾਕਟਰ ਬਣਦਾ ਉਹਦਾ ਸਾਲਾਨਾ ਜਿਹੜਾ ਖਰਚਾ ਨਾ ਉਹ ਕਮ ਅਜ਼ ਕਮ ਇਸ ਟਾਈਮ 60 ਤੋਂ 70 ਲੱਖ ਰੁਪਇਆ। ਬਿਲਕੁਲ ਠੀਕ ਹੈ। ਉਹ ਤਾਲੀਮ ਇੱਥੇ ਸਸਤੀ ਹੈ ਜਾਂ ਉੱਥੇ ਸਸਤੀ ਹੈ? ਇਹ ਮੇਰਾ ਸਾਫੀਆਂ ਕੋਲੋਂ ਸਵਾਲ ਹੈ ਜਿਹੜੇ ਟਾਊਟ ਬਣੇ ਨੇ। ਫਿਰ ਇੱਥੋਂ ਉਹ ਲੈ ਕੇ ਗਿਆ, ਕਦੀ ਉਹ ਕਹਿੰਦਾ ਮੈਂ ਬੱਚਿਆਂ ਨੂੰ ਤਾਲੀਮ ਵਾਸਤੇ ਲੈ ਕੇ ਆਇਆ। ਫਿਰ ਇੱਥੋਂ ਹੁਣ ਤੁਸੀਂ ਵੀ ਇੱਥੇ ਰਹਿੰਦੇ ਹੋ, ਮੈਂ ਵੀ ਰਹਿੰਦਾ, ਜੇ ਅਸੀਂ ਵੀ ਬੱਚੇ ਖੜੀਏ ਨਾ ਜੀ, ਅਸੀਂ ਬੱਚਿਆਂ ਨੂੰ ਦਾਖਲ ਕਰਾ ਕੇ ਤੇ ਫਿਰ ਵਾਪਸ ਆਵਾਂਗੇ। ਬਿਲਕੁਲ ਆਫ ਕੋਰਸ ਜੀ, ਸਾਡਾ ਪਲਾਨ ਹੈ ਕਿ ਸਾਡਾ ਪਲਾਨ ਹੈ ਬੱਚੇ ਪੜ੍ਹਾਉਣ ਦਾ, ਅਸੀਂ ਖੜਨੇ ਆ ਉੱਥੇ ਰੱਖਣੇ ਆ, ਉੱਥੇ ਬੱਚਿਆਂ ਨੂੰ ਦਾਖਲ ਕਰਾ ਕੇ ਐਡਜਸਟ ਕਰਕੇ ਫਿਰ ਵਾਪਸ ਆਉਣਾ। ਬਿਲਕੁਲ ਨਾ ਕਿ ਬੱਚਿਆਂ ਨੂੰ ਅਸੀਂ ਉੱਥੇ ਜਿਹੜਾ ਉਹ ਮਾਂ ਦੇ ਹਵਾਲੇ ਕਰਕੇ ਵਾਪਸ ਆ ਜਾਵਾਂਗੇ। ਜੀ ਬਿਲਕੁਲ। ਇਹ ਮੇਰੇ ਸਵਾਲ ਨੇ ਜਿਹੜੇ ਟਾਊਟ ਨੇ ਉਹਨਾਂ ਕੋਲੋਂ, ਕਿ ਇਹਦਾ ਮੈਨੂੰ ਜਵਾਬ ਦਿਓ ਕਿ ਚੈੱਕ ਕਰ ਲਿਓ ਕਿ ਤਾਲੀਮ ਕਿੱਥੇ ਸਸਤੀ ਹੈ। ਪਲੱਸ ਇਹ ਫਾਈਨੈਂਸ਼ੀਅਲ ਏਡ ਵੀ ਮਿਲ ਜਾਂਦੀ ਹੈ, ਲੋਕ ਬਾਅਦ ਚ ਲੱਭੇਗਾ ਨਾ, ਕਾਫੀ ਹੈਲਪ ਹੈ ਇੱਥੇ। ਦੀਨੀ ਤਾਲੀਮ ਹੈ, ਦੀਨੀ ਤਾਲੀਮ ਇੱਥੇ ਕੋਈ ਨਹੀਂ, ਬਹੁਤ ਜ਼ਿਆਦਾ ਹੈ। ਉਹ ਜਿਤਨੀਆਂ ਮਸਜਿਦਾਂ ਇੱਥੇ ਭਰੀਆਂ ਹੁੰਦੀਆਂ ਨੇ ਉੱਥੇ ਪਾਕਿਸਤਾਨ ਨਹੀਂ ਹੁੰਦੀਆਂ ਭਰੀਆਂ। ਸਹੀ ਗੱਲ ਨਹੀਂ ਹੁੰਦੀਆਂ, ਸਹੀ ਕਹਿ ਰਹੇ ਹੋ। ਉੱਥੇ ਤੇ ਲਾਲ ਰਾਮ ਦੀ ਤਮੀਜ਼ ਹੀ ਕੋਈ ਨਹੀਂ ਰਹਿ ਗਈ, ਲੋਕਾਂ ਨੂੰ ਦੀਨ ਤੇ ਚੱਲਣਾ ਹੀ ਕੋਈ ਨਹੀਂ ਚਾਹੁੰਦਾ। ਇਹ ਜਿਹੜੇ ਸਾਫੀ ਬਹਿ ਕੇ ਝੂਠ ਬੋਲਦੇ ਨੇ ਦੀਨ ਤੇ ਚੱਲ ਰਹੇ ਨੇ, ਕੋਈ ਨਹੀਂ। ਇਹਨਾਂ ਕੋਲ ਕਿਹੜੀ ਦੀਨੀ ਤਾਲੀਮ ਹੈ? ਜੇ ਹੈ ਤਾਂ ਕਿੱਥੇ? ਉੱਥੇ ਹਰ ਬੰਦਾ ਗੱਲ ਹੀ ਝੂਠ ਤੋਂ ਸ਼ੁਰੂ ਕਰਦਾ ਵਿਦਆਊਟ ਐਨੀ ਰੀਜ਼ਨ। ਬੇਸ਼ੱਕ ਮੁਸਲਮਾਨ ਹੋਣ ਦੇ ਨਾਤੇ ਔਰ ਇੱਕ ਅਮਰੀਕਨ ਹੋਣ ਦੇ ਨਾਤੇ ਬੜਾ ਦੁੱਖ ਹੈ। ਔਰ ਮੈਂ ਤਾਂ ਬਲਕਿ ਰਿਕੁਐਸਟ ਵੀ ਕੀਤੀ ਸੀ, ਹੁਣ ਵੀ ਕਰਾਂਗਾ ਬਾਰ-ਬਾਰ, ਜੇ ਅਮਰੀਕਨ ਅੰਬੈਸੀ ਨਹੀਂ ਇਨਵੋਲਵ ਤਾਂ ਹੋਣਾ ਚਾਹੀਦਾ ਹੈ, FBI ਨੂੰ ਇਨਵੋਲਵ ਹੋਣਾ ਚਾਹੀਦਾ, ਉੱਥੇ ਬੈਠੇ ਨੇ ਫੁੱਲ ਇਨਵੈਸਟੀਗੇਸ਼ਨ ਕਰਨ, ਜੋ ਵੀ ਹਤਮੀ ਰਿਪੋਰਟ ਨਿਕਲੇ ਉਸ ਦੇ ਹਕਾਇਕ ਦੇ ਮੁਤਾਬਿਕ ਹੋਵੇ, ਪੂਰੀ ਇੱਥੇ ਦੀ ਇਨਵੈਸਟੀਗੇਸ਼ਨ ਵੀ ਕਰੋ, ਉੱਥੇ ਵੀ ਕਰੋ। ਫਿਰ ਜਿਨ੍ਹਾਂ ਨੇ ਤੁਸੀਂ ਜੋ ਵੀ ਇਹ ਗੱਲ ਕਰਦੇ ਹੋ ਫੋਨ 'ਤੇ ਪਾਕਿਸਤਾਨ ਖੈ ਵੋਇਸ ਕਰ ਰਹੇ ਹੋ, ਖੈ ਤੁਸੀਂ WhatsApp 'ਤੇ ਕਰ ਜਿਸ ਤਰ੍ਹਾਂ ਵੀ ਕਰੋ, ਉਹਨਾਂ ਵੀ ਸਾਰਾ ਰਿਕਾਰਡ ਨਿਕਲ ਆਉਂਦਾ ਹੈ, ਉਹ ਸਾਰਾ ਸਾਹਮਣੇ ਰੱਖੋ। ਜਾਣ ਤੋਂ ਪਹਿਲਾਂ ਕੀ ਪਲੈਨਿੰਗ ਹੋਈ ਹੈ? ਸਰ ਜੀ ਸਰ। ਬੱਚੇ ਡੋਗਰ ਦੇ ਜੀ ਠੀਕ ਹੈ, ਲੇਕਿਨ ਸਾਨੂੰ ਤਾਂ ਤਕਲੀਫ ਇਹ ਹੁੰਦੀ ਕਿ ਬੱਚੇ ਹੈ ਜੀ, ਇਨਸਾਨ ਦੇ ਬੱਚੇ ਸਨ ਨਾ, ਇਨਸਾਨੀਅਤ, ਆਦਮ ਅਲੈਹਿਸਲਾਮ ਦੀ ਔਲਾਦ, ਇਨਸਾਨੀਅਤ ਹੈ ਜੀ। ਅਸੀਂ ਤਾਂ ਅੱਜ ਤੱਕ ਨਾ ਮਿਲੇ ਨਾ ਵੇਖਿਆ, ਲੇਕਿਨ ਤਕਲੀਫ ਹੁੰਦੀ ਹੈ। ਬਿਲਕੁਲ ਜ਼ੁਲਮ ਹੈ, ਬਹੁਤ ਜ਼ਿਆਦਤੀ ਹੈ। ਮਾਸੂਮ ਬੱਚਿਆਂ ਦਾ ਕੋਈ ਕਸੂਰ ਨਹੀਂ ਸੀ। ਤੇ ਮਾਸੂਮ ਬੱਚੇ ਉਹਨਾਂ ਨੂੰ ਮਾਰ ਕੇ ਹਜ਼ਮ ਕਰਨਾ ਕੋਈ ਐਡਾ ਆਸਾਨ ਨਹੀਂ। ਸਹੀ ਗੱਲ ਹੈ। ਹਾਂ ਅਗਰ ਉਹਦਾ ਵਿੱਚ ਹੱਥ ਹੈ ਤਾਂ ਉਹਨੂੰ ਸਜ਼ਾ ਲੱਭਣੀ ਚਾਹੀਦੀ ਹੈ, ਨਹੀਂ ਤਾਂ ਠੀਕ ਹੈ। ਹੁਣ ਪਾਕਿਸਤਾਨੀਆਂ ਤਾਂ ਕੌਣ ਇਤਬਾਰ ਕਰਦਾ ਜੀ? ਨਹੀਂ, ਉੱਥੇ ਤਾਂ ਚੁੱਪੀ ਕਰ ਜਾਓ। ਉੱਥੇ ਤਾਂ ਮਤਲਬ ਹੈ ਹਰ ਚੀਜ਼ ਚਿੱਟੇ ਨੂੰ ਕਾਲਾ ਤੇ ਕਾਲੇ ਨੂੰ ਚਿੱਟਾ ਕਰ ਦਿੰਦੇ, ਔਰ ਕੋਈ ਪੁੱਛਣ ਵਾਲਾ ਵੀ ਨਹੀਂ ਹੈ ਕੀ ਕੀਤਾ ਹੈ, ਕਿਸ ਤਰ੍ਹਾਂ ਕੀਤਾ, ਸਭ ਨੂੰ ਪਤਾ ਵੀ ਹੁੰਦਾ ਹੈ, ਲੇਕਿਨ ਕਵਰ ਅਪ ਹੋ ਜਾਂਦਾ ਹੈ। ਐਸਾ ਉੱਥੇ ਦਾ ਨਿਜ਼ਾਮ ਹੈ। ਸਰ ਜੀ ਉਹਨਾਂ ਦੀ ਪਲੈਨਿੰਗ ਵੇਖੋ ਨਾ ਜੀ ਤੁਸੀਂ, ਜੀ, ਕਿ ਟੋਟਲ ਮੀਡੀਆ, ਸੋਸ਼ਲ ਮੀਡੀਆ ਉਹਨਾਂ ਦੀ ਜ਼ੁਬਾਨ ਬੋਲ ਰਿਹਾ। ਫੌਰਨ ਇੱਕਦਮ ਬਦਲੇ ਹੈ, ਇੱਕਦਮ। ਔਰ ਜਿਹੜੇ ਬੰਦੇ ਪਹਿਲੇ ਕੋਈ ਪ੍ਰੈਸ ਕਾਨਫਰੰਸ ਕਰ ਰਹੇ ਸਨ, ਜਿਹਨਾਂ ਨੇ ਕੋਈ ਦੇਖਿਆ, ਉਹਨਾਂ ਨੂੰ ਖਾਮੋਸ਼ ਕਰਾਤਾ ਗਿਆ। ਜੀ ਜਿਹਨੇ ਕੋਈ ਕਿਸੇ ਨੇ ਵੇਖਿਆ ਜਾਂ ਕਿਸੇ ਨੇ ਕੋਈ ਗੱਲਬਾਤ ਕੀਤੀ ਹੈ, ਕਿਸੇ ਬੰਦੇ ਦਾ ਕੋਈ ਬਿਆਨ ਨਹੀਂ ਆ ਰਿਹਾ। ਕਰਤਾ ਗਿਆ, ਉਹਨਾਂ ਨੂੰ ਸਖਤੀ ਨਾਲ ਮਨਾ ਕਰਤਾ ਕਿ ਤੁਹਾਡੀ ਆਵਾਜ਼ ਹੁਣ ਕਿਸੇ ਮੀਡੀਆ ਤੇ ਕਿਧਰ ਨਾ ਜਾਏ। ਜੀ ਮਤਲਬ ਇਹ ਕਵਰ ਅਪ ਹੀ ਸਮਝਾਂਗਾ ਮੈਂ ਤਾਂ ਇਨਵੈਸਟੀਗੇਸ਼ਨ ਜੇ ਤੁਸੀਂ ਹਰ ਪਾਸੇ ਤਾਂ ਡਾਊਟ ਹੋ ਰਿਹਾ ਨਾ। ਬਿਲਕੁਲ ਇੱਕਦਮ ਗਾਇਬ ਹੋ ਗਏ ਨੇ, ਖਾਮੋਸ਼ੀ ਹੋ ਗਈ ਹੈ। ਜਿਹੜੇ ਪਹਿਲੋਂ ਕਿਹਾ ਸਨ ਕਿ ਕਿਸੇ ਨੇ ਵੇਖਿਆ, ਕਿਸੇ ਨੇ ਆਵਾਜ਼ਾਂ ਸੁਣੀਆਂ ਨੇ, ਕਿਸੇ ਨੇ ਦਰਵਾਜ਼ਾ ਖੜਕਾਇਆ ਹੈ, ਉਹਨਾਂ ਨੂੰ ਬੜੇ ਕੌਨਫੀਡੈਂਸ ਨਾਲ ਕਿਹਾ ਜਾ ਰਿਹਾ ਹੈ ਕਿ ਜੀ ਮੇਰੇ ਬੱਚੇ ਤਾਂ ਘਰ ਆਏ ਨਹੀਂ, ਮੂਵੀ ਵੇਖਣ ਗਏ ਨੇ। ਅਤੇ ਜੇ ਤੁਸੀਂ ਕੋਈ ਮਸਲਾ ਤਾਂ ਪੁਲਿਸ ਨੂੰ ਕਾਲ ਕਰ ਦਿਓ, ਕਿ ਯਾਰ ਤੁਸੀਂ ਕੋਈ ਬੰਦਾ ਤੁਹਾਡੇ ਕੋਲ ਆਇਆ, ਦੇਖੋ ਯਾਰ ਕਿੱਥੇ ਜਾ ਕੇ ਵੇਖੀ ਸਹੀ ਨਾ। ਇਤਨਾ ਵੀ ਬੰਦਾ ਹੁਣ ਭੋਲਾ ਨਾ ਬਣੇ, ਸਾਰੀ ਜ਼ਿੰਦਗੀ ਪਾਕਿਸਤਾਨ ਗੁਜ਼ਾਰ ਕੇ ਪਿਛਲੇ 15-20 ਸਾਲ 'ਚ ਬਾਹਰ ਹੀ ਨਿਕਲੇ ਨੇ ਨਾ, ਪਹਿਲਾਂ ਇੰਗਲੈਂਡ ਅਤੇ ਫਿਰ ਅਮਰੀਕਾ ਆਏ ਨੇ। 15-16-20 ਸਾਲ ਹੋ ਗਏ ਹੁਣ ਬਾਹਰ ਨਿਕਲੇ। ਜਵਾਨੀ ਬਚਪਨ ਤਾਂ ਪਾਕਿਸਤਾਨ ਹੀ ਗੁਜ਼ਾਰੀ ਹੈ।
ਇਤਨਾ ਤਾਂ ਇਨਸਾਨ ਦੇ ਅੰਦਰ ਇੱਥੇ ਵੀ ਹੁੰਦਾ ਹੈ, ਬੰਦਿਆਂ ਦੇ ਵਿੱਚ ਕੋਈ ਮਸਲਾ ਹੋਵੇ ਜਾ ਕੇ ਵੇਖੋ ਸੀ ਨਾ ਹੋਇਆ ਕੀ ਹੈ। ਜੀ ਤੇ ਉਹ ਕੋਈ ਬੱਚਾ ਵੈਸੇ ਵੀ ਡੇਗਾ ਬੇਹੋਸ਼ ਹੋ ਗਿਆ, ਉਹਨੂੰ ਪਾਣੀ ਦੇ ਛੱਟੇ ਮਾਰੋ, ਪਾਣੀ ਪਿਵਾਓ, ਕੁਝ ਕਰੋ। ਜੀ ਤੁਸੀਂ ਕਹਿ ਰਹੇ ਹੋ ਮੇਰੇ ਬੱਚੇ ਤਾਂ ਮੂਵੀ ਵੇਖਣ ਗਏ ਨੇ ਕਿਸੇ ਆਂਟੀ ਦੇ ਨਾਲ ਤੇ ਤੁਸੀਂ ਪੁਲਿਸ ਨੂੰ ਕਾਲ ਕਰੋ। ਮਤਲਬ ਇਹ ਕੋਈ ਰੀਜ਼ਨੇਬਲ ਆਂਸਰ ਮੈਨੂੰ ਨਹੀਂ ਲੱਗਦੇ। ਇਤਨੇ ਵੀ ਤੁਸੀਂ ਹੁਣ ਸਰ ਜੀ ਜਿਹੜੇ ਵੀ ਜਿਤਨੀਆਂ ਵੀ ਗੱਲਾਂ ਆ ਰਹੀਆਂ ਨੇ ਨਾ ਜੀ ਸਰ, ਉਹਨੂੰ ਪਾਕਿਸਤਾਨੀ ਮੀਡੀਆ ਸੋਸ਼ਲ ਮੀਡੀਆ ਪਿਆ ਕਵੇ ਨਾ ਕਿ ਬੀਬੀ ਦਾ ਕਸੂਰ ਸੀ, ਕੋਈ ਗੱਲ ਕਿਸੇ ਦਾ ਯਕੀਨ ਨਹੀਂ ਆ ਰਿਹਾ। ਤੁਸੀਂ ਉਹਨਾਂ ਦੇ ਕਮੈਂਟਸ ਵਾਲੇ ਪੜ੍ਹਿਆ ਕਰੋ ਨਾ, ਜਿਹੜੇ ਲੋਕ ਕਮੈਂਟ ਕਰ ਰਹੇ ਨੇ, ਹਰ ਬੰਦਾ ਹੀ ਕਹਿ ਰਿਹਾ ਕਿ ਇਹ ਸਭ ਝੂਠੇ, ਹਸਬੈਂਡ ਇਨਵੋਲਵ ਹੈ, ਖਾਮਦ ਇਨਵੋਲਵ ਹੈ, ਨਾਸਿਰ ਇਨਵੋਲਵ ਹੈ, ਹਰ ਬੰਦਾ ਇਹ ਕਹਿ ਰਿਹਾ। ਕਮੈਂਟਸ ਪੜ੍ਹੋ ਸੀ ਜਾ ਕੇ, ਔਰ ਹੈ ਮਤਲਬ ਤੁਸੀਂ 100% ਉਹਨੂੰ ਫਰੀ ਹੈਂਡ ਨਹੀਂ ਦੇ ਸਕਦੇ ਕਿ ਜੀ ਉਹ ਬਿਲਕੁਲ ਹੀ ਬੇਗੁਨਾਹ, ਉਹਨੂੰ ਕੋਈ ਪਤਾ ਨਹੀਂ ਸੀ, ਉਹਨੇ 2 ਦਿਨ ਪਹਿਲੇ ਵਾਕਈ ਇੱਕ ਸਿੰਗਲ ਟਿਕਟ ਵਾਪਸ ਰਿਟਰਨ ਨਹੀਂ ਕਰਾਈ। ਮਤਲਬ ਇਹ ਸਾਰੀ ਚੀਜ਼ਾਂ ਜਾਂ ਤਾਂ ਕਹਿਣ ਕਿ ਜੀ ਇਹ ਨਹੀਂ ਹੋਈਆਂ, ਠੀਕ ਹੈ ਨਾ। ਸਰ ਉਹਨਾਂ ਦੇ ਘਰ ਇਸ ਗੱਲ ਦੀ ਵੀ ਲੜਾਈ ਸੀ ਕਿ ਤੂੰ ਆਪਣੀ ਵਾਪਸੀ ਦੀ ਕਿਉਂ ਕਰਾਈ ਤੇ ਹੁੰਦੀ ਹੈ ਨਾ। ਹੁਣ ਤੁਸੀਂ ਇੱਥੋਂ ਤੁਹਾਨੂੰ ਕਹਿ ਕੇ ਸਭ ਚਲਦੇ ਹੋ ਮਿਸਾਲ ਦੇ ਤੌਰ 'ਤੇ ਉੱਥੇ ਜਾਂਦੇ ਆ, ਜਾਂ ਮੇ ਵੀ ਉਹਨਾਂ ਨੂੰ ਅਸੰਪਸ਼ਨ ਹੋਵੇ ਕਿ ਤੁਸੀਂ ਸਿਰਫ ਸਮਰ ਵੇਕੇਸ਼ਨ ਕੱਟਣ ਆਏ ਹੋ ਤੇ ਵਾਪਸ ਜਾਣਾ ਹੈ, ਤੇ ਇੱਕਦਮ ਤੁਸੀਂ ਕਿਸੇ ਬੰਦੇ ਨੂੰ ਸਾਰਾ ਇੱਕਦਮ ਉਹਦੇ ਛੱਡ ਕੇ ਨਿਕਲਣੇ ਦੀ ਸੋਚੋ। ਫਿਰ ਜਿਹੜਾ ਮੈਨੂੰ ਸਭ ਤੋਂ ਵੱਡਾ ਦੁੱਖ ਹੋਇਆ, ਉਹਨਾਂ ਨੇ ਖਬਰਾਂ ਸਿਰਫ 3 ਬੱਚੇ ਨਹੀਂ ਕਟਾਏ ਸਨ, ਉਹ ਵਾਈਫ ਤਾਂ ਉਹਦੀ ਸੀ ਨਾ ਯਾਰ। ਜੀ ਇਹ ਵੀ ਜ਼ੁਲਮ ਜ਼ਿਆਦਤੀ ਕੀਤੀ ਹੈ ਕਿ ਜੋ ਵੀ ਹੈ ਇਹਦਾ ਮਤਲਬ ਇਹ ਤੁਹਾਡੀ ਪਹਿਲਾਂ ਹੀ ਆਪਸ 'ਚ ਕੋਈ ਨਾਰਾਜ਼ਗੀ ਦੁਸ਼ਮਣੀ ਸੀ। ਚਲੋ ਉਹਨੇ ਜੋ ਵੀ ਕਰਤਾ ਹੈ, ਮਿਸਾਲ ਦੇ ਤੌਰ 'ਤੇ ਇੱਕ ਮਿੰਟ ਦਾ ਅਸੀਂ ਸਮਝ ਲਓ ਕਿ ਔਰਤ ਹੀ ਸਾਰਾ ਗਲਤ ਗੁਨਾਹ ਕੀਤਾ ਹੈ, ਫਿਰ ਵੀ ਯਾਰ ਉਹਦੀ ਤਾਂ ਬੀਵੀ ਸੀ ਨਾ ਜੀ, ਉਹਦੇ ਬੱਚਿਆਂ ਦੀ ਮਾਂ ਸੀ। ਤੇ ਉਹਦਾ ਸੈਂਸ ਫੋਰ ਐਗਜ਼ਾਮਪਲ ਉਹਦੀ ਸੁਣ ਕੇ ਕਹਿੰਦੇ ਕਿ ਉਸ ਟਾਈਮ 'ਤੇ ਨਹੀਂ ਸੈਂਸ ਰਿਹਾ, ਲੇਕਿਨ ਉਹ ਵੈਸੇ ਤਾਂ ਇੱਕ ਅੱਛਾ ਇਨਸਾਨ ਸੀ। ਇਸ ਨਾਲ ਮੇ ਵੀ ਉਹਨੇ ਅਮਰੀਕਾ ਨੂੰ ਲਿਆਇਆ ਹੋਵੇ ਅੱਜ ਤੋਂ 16-20 ਸਾਲ ਪਹਿਲੋਂ ਜਿਸ ਵਕਤ ਆਏ ਨੇ, ਸਾਰੀ ਜ਼ਿੰਦਗੀ ਰਹੇ ਨੇ, ਫਿਰ ਜੋ ਵੀ ਹੋਇਆ ਜਿਸ ਤਰ੍ਹਾਂ ਵੀ ਹੋਇਆ ਜ਼ਿੰਦਗੀ ਦੀ ਗੁਜ਼ਾਰੀ ਨੇ, 3 ਮਾਸ਼ਾਅੱਲਾ ਨੇ ਬੱਚੇ ਦਿੱਤੇ ਇਹਨਾਂ ਨੂੰ। ਤੇ ਇਤਨਾ ਤਾਂ ਬੰਦਾ ਕਿਸੇ ਨਾਲ ਵੈਸੇ ਕਿਸੇ ਨਾਲ ਬੰਦਾ ਕੋਈ 10-15 ਮੁਲਾਕਾਤਾਂ ਕਰੇ, ਇਤਨਾ ਤਾਂ ਉਹਦੇ ਤੇ ਵੀ ਫਰਜ਼ ਹੋ ਜਾਂਦਾ ਕਿ ਉਹਦਾ ਖਿਆਲ ਰੱਖੇ ਜਾਂ ਉਹਨੂੰ ਆਖਰੀ ਰਸਮਾਂ ਅਦਾ ਕਰਨੀ ਪੈ ਜਾਂ ਤੇ ਕਰਨੀ ਚਾਹੀਦੀਆਂ ਨੇ। ਉਹਨੇ ਆਪਣੀ ਬੀਵੀ ਦੀ ਕਬਰ ਹੀ ਨਹੀਂ ਕਟਾਈ, ਇਹ ਵੀ ਜ਼ੁਲਮ ਜ਼ਿਆਦਤੀ ਹੋਈ ਹੈ। ਮਤਲਬ ਉਹ ਕੋਈ ਸਮਝ ਨਹੀਂ ਆ ਰਹੀ ਕਿ ਉਹ ਬੰਦੇ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ, ਕੀ ਹੈ ਜਾਂ ਕਿਸ ਤਰ੍ਹਾਂ ਹੈ। ਤੇ ਖੁਦਾ ਨਾ ਖਾਸਤਾ ਜਿਸ ਵਕਤ ਕਿਸੇ ਨਾਲ ਕੋਈ ਐਸਾ ਹੈਪਨ ਹੋਵੇ ਨਾ, ਤੇ ਉਹ ਬੰਦੇ ਨੂੰ ਤਾਂ ਹੋਸ਼ ਹੀ ਨਹੀਂ ਰਹਿੰਦੀ। ਹਾਂਜੀ, ਕੁਦਰਤੀ ਅਸੀਂ ਸੁਣ ਕੇ ਤੜਫ ਰਹੇ ਇੱਥੇ, ਜਿਸ ਅਸੀਂ ਕਹਿ ਰਹੇ ਕਿ ਨਾ ਸਾਡਾ ਉਹਨਾਂ ਨਾਲ ਕੋਈ ਸਕੂਨੀ ਰਿਸ਼ਤਾ ਨਾ ਕੁਝ, ਸਿਰਫ ਇਨਸਾਨੀਅਤ ਦਾ ਰਿਸ਼ਤਾ ਹੈ। ਇਨਸਾਨੀਅਤ ਤੇ ਬੱਚੇ ਨੇ, ਤੇ ਉਹ ਵੇਖ ਕੇ ਬੱਚੇ ਨੂੰ ਕੰਡਾ ਚੁੱਭ ਜਾਏ ਤੇ ਮਾਂ ਪਿਓ ਨੂੰ ਆਰਾਮ ਨਹੀਂ ਆਉਂਦਾ। ਸਹੀ ਗੱਲ ਹੈ। ਤੇ ਸਾਨੂੰ ਇੱਥੇ ਦੁੱਖ ਹੋ ਰਿਹਾ ਇਹਦੇ ਮਤਲਬ ਇਨਸਾਨ ਹੋਣ ਦੇ ਨਾਤੇ ਬਾਹਰ ਬਹਿ ਕੇ, ਤੇ ਉਹ ਆਪਣੀ ਸਕੀ ਔਲਾਦ ਨਾ ਹੋਣ ਕੇ ਉਹਦੀ ਤਾਂ ਹਾਲਤ ਹੀ ਖਰਾਬ ਹੋ ਜਾਣੀ ਚਾਹੀਦੀ ਸੀ। ਉਹਨਾਂ ਨੂੰ ਟੈਨਸ਼ਨ ਹੀ ਨਹੀਂ ਹੈ ਜਿਸ ਤਰ੍ਹਾਂ ਨਾਲ ਬੰਦੇ ਈਵਨ ਉਹ ਜਿਹੜੇ ਕਹਿ ਰਹੇ ਨੇ ਕਿ ਜਿਹੜੀਆਂ ਇਹ ਵੀ ਸੁਣਨੇ 'ਚ ਹੈ, ਪਰ ਤੁਹਾਨੂੰ ਪਤਾ ਲੱਗਾ ਕਿ ਨਹੀਂ ਕਿ ਕੁਝ ਔਰਤਾਂ ਆਈਆਂ ਨੇ, 2 ਔਰਤਾਂ 2 ਮਰਦ ਆਈਆਂ ਨੇ, ਕੁਝ ਸਮਾਨ ਸੋਨਾ ਲੈ ਕੇ ਜਾ ਰਹੇ ਸਨ, ਤੇ ਉਹ ਉਹਨਾਂ ਬੱਚਿਆਂ ਦੀਆਂ ਫੁੱਫੀਆਂ ਸੀ ਜੀ, ਔਰਤਾਂ ਕਿਹੜੀਆਂ ਸੀ, ਤੇ ਘਰ ਐਂਟਰ ਹੋਈਆਂ ਨੇ, ਸਿਰਫ ਕੁਝ ਮਿੰਟ ਅਸੀਂ 1 ਮਿੰਟ ਵੀ ਆਵਾਜ਼ ਆਈ, ਸ਼ੋਰ ਮੱਚਿਆ, ਤੇ ਨਾਲ ਹੀ ਬੈਗ ਲਪੇਟਣ ਜਾ ਰਹੇ ਨੇ। ਉਹ ਮੀਡੀਆ ਵਾਲਿਆਂ ਨੇ ਕਿਧਰੇ ਪੁੱਛ ਲਿਆ ਕਿ ਤੁਸੀਂ ਕੌਣ ਹੋ, ਕੀ ਲੈ ਕੇ ਜਾ ਰਹੀ ਹੋ, ਉਹਨਾਂ ਨੇ ਕਿਹਾ ਜੀ ਇੱਥੇ ਅਸੀਂ ਕੋਈ ਕੀਮਤੀ ਸਮਾਨ ਸਾਰਾ ਲੈ ਕੇ ਜਾ ਰਹੇ ਹਾਂ। ਤੇ ਉਹ ਫਿਰ ਪੁਲਿਸ ਵਾਲੇ ਵੀ ਇਨਵੋਲਵ ਉਹਨੇ ਲੈ ਲਿਆ, ਲੇਕਿਨ ਮੈਨੂੰ 100% ਸ਼ੋਰ ਹੈ ਕਿ ਹੁਣ ਇਨਵੈਸਟੀਗੇਸ਼ਨ ਹੋਵੇ ਤਾਂ ਉਹ ਕਹਿਣੇ ਕਿਹੜਾ ਸਮਾਨ ਹੈ ਹੀ ਕੋਈ ਨਹੀਂ, ਸਮਾਨ ਉਹਨੂੰ ਉਹਨੂੰ ਦੇ ਦਿੱਤਾ ਉਹਨਾਂ ਨੇ ਸਗੋਂ, ਕਿਉਂਕਿ ਉਹਦਾ ਨਾਸਰ ਦਾ ਸਕਾ ਭਰਾ ਨਹੀਂ, ਉਹ ਤਾਂ ਵੀਡੀਓ ਰਿਕਾਰਡ ਨੇ ਨਾ ਸਾਰੇ, ਉਹ ਤਾਂ ਹਰ ਬੰਦੇ ਕੋਲ ਵੀਡੀਓ ਹੈ। ਤੇ ਫਿਰ ਉਹ ਹੁਣ ਸਮਾਨ ਤੁਸੀਂ ਮੈਨੂੰ ਕਿਸੇ ਕੋਲ ਪੁੱਛਾ ਦਿਓ ਕਿੱਥੇ, ਉਹਨਾਂ ਦੇ ਘਰ ਚਲਾ ਗਿਆ ਹੋਣਾ, ਪੁਲਿਸ ਕੋਲ ਨਹੀਂ ਹੋਣਾ। ਉਹ ਤਾਂ ਉਹਨਾਂ ਦੇ ਦਿੱਤਾ ਨਾ, ਉਹਨਾਂ ਨੂੰ ਲੈ ਗਈਆਂ ਮੇਰੇ ਖਿਆਲ ਬੀਬੀਆਂ। ਤੇ ਕਿਉਂ ਦਿੱਤਾ ਨੇ? ਜਿਸ ਕੋਲ ਇੱਕ ਐਕਟਿਵ ਇਨਵੈਸਟੀਗੇਸ਼ਨ ਹੈ, ਉਹਦੇ 'ਚ ਹਰ ਇੱਕ ਚੀਜ਼ ਜਿਹੜੀ ਹੈ ਉਹ ਸਬੂਤ ਦੇ ਤੌਰ 'ਤੇ ਹੁੰਦੀ ਹੈ, ਤੁਸੀਂ ਅਦਾਲਤ ਦੇ ਥਰੂ ਲੈਣੀ ਹੈ। ਸਾਫਤ ਵਿਕ ਗਈ ਹੈ, ਤੁਹਾਡਾ ਸੋਸ਼ਲ ਮੀਡੀਆ ਵਿਕ ਗਿਆ, ਹਰ ਚੀਜ਼ ਖਰੀਦੀ ਜਾ ਚੁੱਕੀ ਹੈ, ਤਾਂ ਪੁਲਿਸ ਕਿੱਕਣ ਰੋਕ ਸਕਦੀ ਸੀ? ਚਾ ਫਿਰ ਹੁਣ FBI ਰਹਿ ਗਈ, ਉਹ ਇਨਵੈਸਟੀਗੇਸ਼ਨ 'ਚ ਇਨਵੋਲਵ ਹੋਈ ਪਈ ਹੈ, ਜਿਤਨਾ ਮੈਨੂੰ ਯਕੀਨ ਹੈ, ਤੇ ਫਿਰ ਹਰ ਸ਼ੈ ਜ਼ਾਇਆ ਹੋ ਜਾਣੀ ਹੈ, ਕਿਉਂਕਿ ਇੱਥੇ ਤਾਂ ਪੈਸਾ ਚੱਲਣਾ ਨਹੀਂ ਇਹਨਾਂ ਦੇ ਨਾਲ। ਇਹਨਾਂ ਨੇ ਤਾਂ ਪੂਰੀ ਜੋ ਹਕਾਇਕ ਨੇ ਉਹ ਰੱਖਣੇ ਨੇ, ਔਰ ਸਿਰਫ ਹਕਾਇਕ ਉਸ ਦਿਨ ਦੇ ਨਹੀਂ ਹੋਣੇ। ਉਹ ਜਿਹੜਾ ਜੁਮੇ ਵਾਲਾ ਦਿਨ 17 ਤਾਰੀਖ ਜਿਹੜੀ ਸੀ, ਉਹਨਾਂ ਨੇ ਜਨਾਬ ਮੋਹਤਰਮ ਉਹਨਾਂ ਨੇ ਇੱਥੋਂ ਸ਼ੁਰੂ ਕਰਕੇ ਲੈ ਕੇ ਜਾਣਾ ਹੈ, ਸਾਰੀ ਹਿਸਟਰੀ ਕੱਢ ਕੇ ਲੈ ਕੇ ਜਾ ਕੇ, ਫਿਰ ਉਹਨਾਂ ਦੀ ਸਾਰੀ ਫੋਨ ਜਿਤਨੀ ਵੀ ਗੱਲਾਂ ਹੋਈਆਂ ਨੇ, ਫਿਰ ਜਿतनी WhatsApp ਦੀ ਚੈਟ ਹੈ, ਇਹ ਉਹ ਜਿਸ ਨਾਲ ਜੋ ਮਸ਼ਵਰਾ ਹੋਇਆ, ਜਿਹਨੇ ਜੋ ਕੀਤਾ, ਖੈਰ ਜਨਾਨੀ ਨੇ ਕੀਤਾ ਜਾਂ ਜਣੇ ਨੇ ਕੀਤਾ, ਉਹ ਸਭ ਕੁਝ ਸਾਹਮਣੇ ਆ ਜਾਏਗਾ। ਹਰ ਬਰਾ ਇਸ ਤਰ੍ਹਾਂ ਪੇਪਰ 'ਤੇ ਲਿਖਿਆ ਨਹੀਂ ਹੁੰਦਾ ਸਾਰਾ ਕੁਝ, ਉਹ ਤੁਹਾਡੀ ਪੂਰੀ ਟ੍ਰਾਂਸਕ੍ਰਿਪਟ ਸਾਹਮਣੇ ਆ ਜਾਣੀ ਹੈ, ਉਹਦੇ ਤੁਸੀਂ ਡਿਨਾਈ ਨਹੀਂ ਕਰ ਸਕਦੇ। ਬਲਕਿ ਮੈਂ ਤੁਹਾਨੂੰ ਇੱਕ ਉਹ ਵੀ ਦੁੱਖ ਦਾ ਹੀ ਵਾਕਿਆ ਅੱਜ ਤੂੰ ਇਹ ਵੀ ਤੁਸੀਂ ਮੈਂ ਵੀ ਸੁਣਿਆ ਹੋਵੇ ਪਹਿਲੋਂ, ਇਹ 2015 ਦੀ ਗੱਲ ਹੈ, ਗਾਲਬਨ 15-16 ਦੀ, ਪਾਕਿਸਤਾਨ 'ਚ ਇੱਕ ਆਇਲ ਦਾ ਟੈਂਕਰ ਡਿੱਗਿਆ ਸੀ, ਤੇ
ਮੈਂ ਤੁਹਾਨੂੰ ਵੀਡੀਓ ਵੀ ਕੋਈ ਵੇਖ ਕੇ ਸ਼ੇਅਰ ਕਰ ਦਾਂਗਾ। ਉਹ ਆਇਲ ਦਾ ਟੈਂਕਰ ਡਿੱਗਿਆ ਨਾ ਤੇ ਪੂਰਾ ਇਲਾਕਾ ਇਕੱਠਾ ਹੋ ਗਿਆ ਜੀ। ਕਿਸੇ ਨੇ ਕੋਈ ਕੂਲਰ ਲਿਆ, ਆ ਕਿਸੇ ਸਿੰਧ ਵਾਲੇ ਪਾਸੇ ਇੱਧਰ ਪੰਜਾਬ ਹੀ ਸੀ, ਸਾਊਥ ਪੰਜਾਬ ਸੀ ਨਾ, ਉਹ ਜਨਾਬ ਹਰ ਇੱਕ ਬੰਦਾ ਕੋਈ ਨਾ ਕੋਈ ਸ਼ਾਇਦ ਘਰੋਂ ਲਿਆ, ਜਿਹਦੀ ਕੋਈ ਸ਼ਾਇਦ ਵੀ ਨਹੀਂ, ਕੋਈ ਸਾਈਕਲ ਹੈ ਨਾ ਉਹ ਵੀ ਕੋਈ ਨਾ ਕੋਈ ਘਰੋਂ ਸ਼ਾਇਦ ਪਾਣੀ ਪੀਣ ਵਾਲਾ ਕੂਲਰ ਲਿਆ, ਕੋਈ ਮਤਲਬ ਹਰ ਸ਼ਾਇਦ ਲਿਆ ਨੇ ਭਰਨ ਵਾਸਤੇ। ਜੇ ਕਿਸੇ ਨੂੰ ਛੋਟੀ ਬੋਤਲ ਲੱਭੀ ਤਾਂ ਉਹ ਵੀ ਉਹਨੇ ਲਿਆ ਕੇ ਭਰ ਲਈ। ਸਾਰੇ ਬੰਦੇ ਉੱਥੇ ਇਕੱਠੇ ਹੋਏ ਨੇ। ਫਿਰ ਕਹਿੰਦੇ ਨੇ ਕਿ ਜੀ ਜਿਹੜਾ, ਮੈਂ ਤਾਂ ਨਹੀਂ ਮੰਨਦਾ ਕਿ ਉਹ ਜਿਹੜਾ ਡਰਾਈਵਰ ਸੀ ਟ੍ਰੇਲਰ ਦਾ, ਉਹਨੇ ਸਿਗਰਟ ਲਾਇਆ ਤੇ ਸਭ ਵੀ ਉੱਡ ਗਏ ਨੇ। ਲੇਕਿਨ ਤੁਹਾਨੂੰ ਪਤਾ ਉਸ ਤੋਂ 1 ਸਾਲ ਪਹਿਲਾਂ ਉੱਥੇ ਕੀ ਹੋਇਆ ਸੀ? ਨਹੀਂ, ਇਹ ਗੱਲ ਕੰਮ ਦੀ ਹੈ ਇਹ ਨਾ। ਹੁਣ ਉਹ 1 ਸਾਲ ਪਹਿਲੋਂ ਇੱਕ ਬੰਦਾ ਸੀ, ਉਹ ਬਈ ਸਿੰਗਲ ਹੀ ਸੀ, ਬਾਕੀ ਉਹਦੇ ਰਿਸ਼ਤੇਦਾਰ ਜਿਹੜੇ ਸ਼ਰੀਕ ਵਾਲੇ ਸਨ ਉਹਨਾਂ ਨੂੰ ਜ਼ਮੀਨ ਹਥਿਆਣਾ ਸੀ ਨਾ, ਉਹਦੇ 'ਤੇ ਇਲਜ਼ਾਮ ਲਾਇਆ ਕਿ ਨਾਊਜ਼ ਬਿਲਾ ਇਹਨੇ ਤੋਹੀਨ ਰਸਾਲਤ ਕੀਤੀ ਹੈ। ਠੀਕ ਹੈ, ਉਹਦਾ ਮੇ ਵੀ ਕੋਈ ਦਿਮਾਗ ਦਾ ਵੀ ਥੋੜ੍ਹਾ ਮਸਲਾ ਹੋਇਆ ਕੁਝ, ਅਤੇ ਉਹਨਾਂ ਨੇ ਜਨਾਬ ਪੁਲਿਸ ਫੜ ਕੇ ਲੈ ਗਈ ਉਹਨੂੰ। ਉਹ ਉਹਨਾਂ ਨੇ ਕਿਹਾ ਇਸ ਤਰ੍ਹਾਂ ਤਾਂ ਗੱਲ ਨਹੀਂ ਬਣਨੀ ਨੇ, ਫਿਰ ਛੁੱਟ ਜਾਣਾ, ਕਿਹੜਾ ਕੋਈ ਸਬੂਤ ਹੈ ਕੋਈ। ਉਹਨਾਂ ਨੇ ਜਾ ਕੇ ਥਾਣੇ 'ਚ ਉਹਨੂੰ ਜ਼ਬਰਦਸਤੀ ਤੋੜ ਤਰਾੜ ਕੇ ਛਿੱਕ ਕੇ ਬਾਹਰ ਲਿਆ। ਉਸ ਬੰਦੇ ਨੂੰ ਮਾਰ ਕੁੱਟ ਕੇ ਉਹਨੂੰ ਜ਼ਿੰਦਾ ਸਾੜ ਦਿੱਤਾ ਸੀ ਉਸ ਜਗ੍ਹਾ 'ਤੇ। ਸਾਰੇ ਇਲਾਕਾ ਖਾਮੋਸ਼ ਰਹੇ, ਕੋਈ ਨਹੀਂ ਬੋਲਿਆ, ਸਭ ਨੂੰ ਪਤਾ ਹੋਣ ਦੇ ਬਾਵਜੂਦ ਖਾਮੋਸ਼ ਤਮਾਸ਼ਾ ਹੀ ਰਹੇ ਨੇ। ਸਾਲ ਬਾਅਦ ਉਹ ਹੀ ਸਾਰੇ ਉਸ ਤਰ੍ਹਾਂ ਹੀ ਖੜੇ ਖੜੇ ਉੱਥੇ ਹੀ ਲਾਸ਼ਾਂ ਬਣ ਗਏ ਨੇ, ਇਸ ਤਰ੍ਹਾਂ ਐਗਜ਼ੈਕਟ ਜਿਸ ਹਾਲਤ 'ਚ ਉੱਥੇ ਹੀ ਉਹ ਸੜ ਕੇ ਉੱਥੇ ਕੋਇਲਾ ਬਣ ਗਏ ਨੇ। ਅਤੇ ਇਹ ਵੀ ਜਿਹੜਾ ਕੰਮ ਕਰ ਰਹੇ ਨੇ, ਇਹ ਵੀ ਵੇਖੋ 4 ਇਨਸਾਨਾਂ ਦੀ ਜਾਨ ਗਈ ਹੈ, ਅਤੇ ਇਹਨਾਂ ਨੂੰ ਵੀ ਅੱਲਾ ਬਚਾਏ। ਜਿਹੜੇ ਦੇਖੋ ਤੁਹਾਡੇ ਫਸਟ ਆਫ ਆਲ ਦੁਨੀਆ ਦਾ ਅਸੂਲ ਹੋਣਾ ਚਾਹੀਦਾ ਹੈ, ਅਤੇ ਹੋਣਾ ਚਾਹੀਦਾ ਪਾਕਿਸਤਾਨ 'ਚ ਵੀ, ਜਿਸ ਐਕਟਿਵ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਾ ਕਿਸੇ ਨੂੰ ਰਿਪੋਰਟਿੰਗ ਕਰਨ ਦੀ ਹੋਣੀ ਚਾਹੀਦੀ ਇਜਾਜ਼ਤ, ਅਤੇ ਨਾ ਕਿਸੇ ਨੂੰ ਬਿਆਨ ਦੇਣ ਦੀ। ਜਿਸ ਤੱਕ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੋਣਾ ਹੀ ਇਸ ਤਰ੍ਹਾਂ ਚਾਹੀਦਾ। ਲੇਕਿਨ ਉਹਨਾਂ ਨੇ ਹਰ ਬੰਦੇ ਨੇ ਆਪਣਾ ਕੰਮ ਛਿੱਕ ਕੇ ਰੱਖਿਆ ਜੀ, ਆਪਣੀ ਕਹਾਣੀਆਂ ਸੁਣਾਈਆਂ ਨੇ, ਪਹਿਲੇ ਲੋਕਾਂ ਦੇ ਦਿਮਾਗ ਬਣਾ ਦਿੱਤੇ ਨੇ। ਹੁਣ ਮਿਸਾਲ ਦੇ ਤੌਰ 'ਤੇ ਕੱਲ੍ਹ ਤੁਸੀਂ ਕਹਿੰਦੇ ਹੋ ਕਿ ਜੱਜ ਕੋਲ ਕੇਸ ਚੱਲ ਜਾਂਦਾ, ਜੱਜ ਕਿਸੇ ਨੂੰ ਬਰੀ ਕਰਦੇ, ਜੋ ਜੱਜ ਨੇ ਤਾਂ ਭਾਈ ਫਾਈਲ ਵੇਖਣੀ, ਜੋ ਕੋਈ ਲਿਖਿਆ ਜਾਂ ਕੁਝ ਹੈ, ਜੋ ਐਵੀਡੈਂਸ। ਹੁਣ ਇਤਨੀ ਦੇਰ ਫੋਰੈਂਸਿਕ ਜਾਂ ਉਹਨਾਂ ਚੀਜ਼ਾਂ ਨਹੀਂ ਲੱਗਦੀ ਜਿਤਨਾ ਕੋਈ ਦੇ ਲਾ ਰਹੇ ਨੇ। ਠੀਕ ਹੈ ਨਾ, ਅੱਜ 12ਵਾਂ ਦਿਨ ਹੋ ਚੁੱਕਿਆ ਇਸ ਗੱਲ ਨੂੰ, ਜ਼ਿਆਦਾ 2-3 ਦਿਨ ਦੀ ਰਿਪੋਰਟ ਮਸਟ ਆ ਜਾਂਦੀ ਹੈ। ਉਹ ਕਿਉਂ ਲੇਟ ਹੋ ਰਿਹਾ? ਉਹ ਫਸ ਗਏ ਨੇ ਕਿ ਉਹ ਜੋ ਲਿਖਣਾ ਚਾਹੁੰਦੇ ਸਨ ਜਾਂ ਲਿਖ ਬੈਠੇ ਸਨ, ਜੋ ਉਹਨਾਂ ਨੂੰ ਆਰਡਰ ਹੋਏ ਸੀ, ਉਹ ਹੁਣ FBI ਦੇ ਉਸ ਤਰ੍ਹਾਂ ਉਹਨਾਂ ਨੂੰ ਕਲੀਅਰ ਨਹੀਂ ਕਰਨ ਦੇਗੀ। ਅਮਰੀਕਨ ਇਨਵੋਲਵ ਹੋ ਗਏ ਨੇ, ਉਹ ਕਹਿਣਗੇ ਭਾਈ ਇਹ ਕਿਸ ਤਰ੍ਹਾਂ ਅਸੀਂ ਸਾਬਤ ਕੀਤਾ, ਸਾਬਤ ਉਹ ਕਰ ਨਹੀਂ ਸਕਦੇ। ਇਹ ਤਾਂ ਬੇਸਿਕਲੀ 45-47 ਬਣਾ ਦਿੱਤੇ ਨੇ ਨਾ। ਚਲੋ ਅਸੀਂ ਇਨਸ਼ਾਅੱਲਾ ਇਹਦੇ 'ਤੇ ਥੋੜ੍ਹਾ ਜਿਹਾ ਨਜ਼ਰ ਰੱਖਾਂਗੇ, ਇਨਸ਼ਾਅੱਲਾ ਅਪਡੇਟ ਦਿੰਦੇ ਰਹਾਂਗੇ। ਜੋ ਵੀ ਅਪਡੇਟ ਆਈ ਅਸੀਂ ਇਹਦੇ 'ਤੇ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਅਪਡੇਟ ਦਈਏ। ਇਨਸ਼ਾਅੱਲਾ ਅਗਰ ਕੋਈ ਗੱਲ ਬੁਰੀ ਲੱਗੀ ਹੋਏ ਤਾਂ ਮਾਜ਼ਰਤ, ਅੱਛੀ ਲੱਗੀ ਹੋਏ ਤਾਂ ਲਾइक शेयर और सब्सक्राइब करो। इंशाल्लाह मिलने अगले व्लॉग। अल्लाह हाफ़िज़।